ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ, ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਨਾ ਟੋਨੀ ਟਰਕੀਆਨਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਜਸਵਿੰਦਰ ਸਿੰਘ, ਛਤਰ ਕੌਰ ਨਾਗਰਾ ਰੋਜ਼ਵੈਲ, ਚਰਨ ਸਿੰਘ ਸੁਖਿੰਦਰ ਢਾਲੀਵਾਲਾ ਐਰੀਜ਼ੋਨਾ, ਗੁਰਦੀਪ ਸਿੰਘ ਵਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਗੁਰਪਾਲ ਸਿੰਘ ਸੈਕਰਾਮੈਂਟੋ, ਜਿੰਦ ਕੌਰ ਬੇਕਰਸਫੀਲਡ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸੈਂਟਰਲ ਵੈਲੀ ਤੇ ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 20 ਸਤੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ੁੱਕਰਵਾਰ ਹੈ। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਆਪਾਂ ਪੰਜਾਬ ਦੇ ਵਿੱਚ ਸਰਪੰਚੀ ਦੇ ਦਾਅਵੇਦਾਰਾਂ ਤੋਂ। ਕਾਫੀ ਵਾਰ ਖਬਰਾਂ ਆਈਆਂ ਤੇ ਆਪਾਂ ਹਰ ਵਾਰ ਚਰਚਾ ਕੀਤੀ ਇਹਦੇ ਬਾਰੇ, ਔਰ ਦੋ ਅਧਿਕਾਰੀਆਂ ਨੂੰ, ਤਿੰਨਾਂ ਨੂੰ, ਉਹਨਾਂ ਤੇ ਗਾਜ ਵੀ ਡਿੱਗੀ, ਉਹਨਾਂ ਨੂੰ ਤਬਾਦਲੇ ਕਰਨੇ ਪਏ, ਮੁਅੱਤਲੀ ਝੱਲਣੀ ਪਈ। ਚਲੋ ਜੋ ਵੀ ਹੋਇਆ, ਹੁਣ ਇੱਕ ਵਾਰ ਫੇਰ ਡੰਡ ਬੈਠਕਾਂ ਸ਼ੁਰੂ ਹੋ ਗਈਆਂ ਸਰਪੰਚੀ ਦੇ ਦਾਅਵੇਦਾਰਾਂ ਦੀਆਂ। ਪ੍ਰਵੀਨ ਜੀ, ਕੱਲ ਲੰਘੀ ਰਾਤ ਜੀ ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਜੀ, ਪੰਜਾਬ ਦੇ ਪੰਚਾਇਤ ਵਿਭਾਗ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਕਿ 20 ਅਕਤੂਬਰ ਤੱਕ ਪੰਚਾਇਤੀ ਚੋਣਾਂ ਕਰਵਾਈਆਂ ਜਾਣ ਜੀ। ਤੇ ਉਦੋਂ ਮਤਲਬ ਹੁਣ ਵਾਰੀ ਪੰਜਾਬ ਦੇ ਚੋਣ ਰਾਜ ਕਮਿਸ਼ਨ ਦੀ ਹੈ ਨਾ। ਸੋ ਚੋਣ ਕਮਿਸ਼ਨ, ਪੰਜਾਬ ਚੋਣ ਕਮਿਸ਼ਨ ਦੇ ਹਵਾਲੇ ਨਾਲ ਕਿ 20 ਅਕਤੂਬਰ ਤੋਂ ਪਹਿਲਾਂ ਪੰਚਾਇਤੀ ਚੋਣਾਂ ਤੈਅ ਨੇ ਜੀ। ਸੋ 20 ਅਕਤੂਬਰ ਦਾ ਮਤਲਬ ਅਕਤੂਬਰ ਦੇ ਵਿੱਚ 12 ਤਰੀਕ ਦਾ ਦੁਸ਼ਹਿਰਾ ਆ ਰਿਹਾ ਤੇ ਮੰਨਿਆ ਜਾ ਰਿਹਾ ਕਿ ਦੁਸ਼ਹਿਰੇ ਤੋਂ ਤੁਰੰਤ ਬਾਅਦ ਪੰਜਾਬ ਨੂੰ ਨਵੇਂ ਸਰਪੰਚ ਪੰਚ ਮਿਲ ਜਾਣਗੇ ਜੀ। ਬਿਲਕੁਲ ਤੁਸੀਂ ਦੁਰਸਤ ਫਰਮਾਇਆ ਕਿ ਇਹ ਸਰਕਾਰ ਪਤਾ ਨਹੀਂ ਪੰਚਾਇਤੀ ਚੋਣਾਂ ਨੂੰ ਜ਼ਿਆਦਾ ਗੰਭੀਰਤਾ ਨਾਲ ਲੈ ਰਹੀ ਹੈ ਜਾਂ ਪੰਚਾਇਤੀ ਚੋਣਾਂ ਨੂੰ ਗੰਭੀਰਤਾ ਨਾਲ ਲੈ ਹੀ ਨਹੀਂ ਰਹੀ। ਬਿਲਕੁਲ ਸਹੀ ਹੈ ਜੀ। ਕਿਸੇ ਸਮੇਂ ਤਾਂ ਇੰਨੀ ਤੱਤੀ ਸੀ ਕਿ ਅੱਧ ਬਾਟੇ ਉਹਨਾਂ ਨੂੰ ਰੋਕ ਕੇ ਕਹਿੰਦੀ ਸੀ ਅਸੀਂ ਆਪਣੇ ਸਰਪੰਚ ਬਣਾ ਦਈਏ। ਤੇ ਜਦੋਂ ਹੁਣ ਸਮਾਂ ਮੁੱਕਣ ਤੋਂ ਬਾਅਦ ਅਫਸਰ ਲਾ ਕੇ ਭੁੱਲੇ ਗਈ ਕਿ ਪੰਚਾਇਤੀ ਚੋਣਾਂ ਕਰਾਉਣੀ ਹੈ। ਇਸੇ ਸਰਕਾਰ ਨੇ ਆਪਣੇ ਅਫਸਰਾਂ ਦੇ ਉੱਤੇ ਗਾਜ ਗੇੜ ਕੇ ਫਿਰ ਯੂ ਟਰਨ ਲੈ ਲਿਆ ਕਿ ਨਹੀਂ ਜੀ, ਇਹ ਤਾਂ ਅਫਸਰਾਂ ਦਾ ਹੀ ਫੈਸਲਾ ਸੀਗਾ, ਪੰਚਾਇਤ ਵਿਭਾਗ ਦੇ ਅਧਿਕਾਰੀਆਂ ਦੀ ਨਲਾਇਕੀ ਸੀ, ਅਸੀਂ ਤਾਂ ਕੋਈ ਤੈਅ ਹੀ ਨਹੀਂ ਕੀਤਾ। ਉਸ ਤੋਂ ਬਾਅਦ ਫਿਰ ਅਦਾਲਤ ਦੇ ਵਿੱਚ ਫਿਰ ਝਾੜਾਂ ਪਈਆਂ ਕਿ ਹੁਣ ਕਰਾ ਕਿਉਂ ਨਹੀਂ ਰਹੇ, ਕਿਉਂਕਿ ਇਹਨਾਂ ਨੂੰ ਕਦੇ ਲੱਗਦਾ ਸੀ ਐਮਪੀ ਚੋਣਾਂ ਟਪਾ ਲਈਏ, ਕਦੇ ਲੱਗਦਾ ਸੀ ਜਲੰਧਰ ਵਾਲੀ ਚੋਣ ਟਪਾ ਲਈਏ, ਕਦੇ ਲੱਗਦਾ ਸੀ ਹਰਿਆਣੇ ਵਾਲੀ ਟੱਪ ਜਾਣ, ਕਦੇ ਲੱਗਦਾ 4 ਜੀਵਨੀ ਚੋਣਾਂ ਹੋਣੀਆਂ ਇਹ ਟੱਪ ਜਾਣ, ਤੇ ਤੁਸੀਂ ਲਟਕਾਉਂਦੇ ਆਈ ਗਏ। ਹੁਣ ਕਦੇ ਤਾਂ ਪੰਜਾਬ ਹਾਈ ਕੋਰਟ 'ਚ ਜਵਾਬ ਦੇ ਦੇਣੀ ਜੀ ਸਤੰਬਰ 'ਚ ਕਰਾ ਦੇਣੀ ਆ, ਕਦੇ ਕਹਿੰਦੇ ਨਵੰਬਰ 'ਚ ਕਰਾ ਦੇਣੀ ਆ, ਫਿਰ ਕਹਿੰਦੇ ਜੀ ਬਸ ਹੁਣ ਅਕਤੂਬਰ 'ਚ ਤੈਅ ਨੇ ਜੀ। ਮਤਲਬ ਮਜ਼ਾਕ ਬਣਾ ਕੇ ਰੱਖਤਾ ਦੇਸ਼ ਦਾ ਸਭ ਤੋਂ ਲੋਕਤੰਤਰ ਦਾ ਮਜ਼ਬੂਤ ਕੜੀ ਨੂੰ, ਜਿੱਥੋਂ ਸ਼ੁਰੂਆਤ ਹੁੰਦੀ ਹੈ। ਬੇਸ਼ੱਕ ਕੇਂਦਰ ਦੇ ਵਿੱਚ ਲੰਮਾ ਸਮਾਂ ਕਾਂਗਰਸ ਨੇ ਰਾਜ ਕੀਤਾ, ਬੇਸ਼ੱਕ ਉਸ ਤੋਂ ਬਾਅਦ ਹੁਣ ਭਾਜਪਾ ਨੇ ਰਾਜ ਕੀਤਾ, ਪਰ ਕਿਸੇ ਨੇ ਵੀ ਇਸ ਪਹਿਲੂ ਤੇ ਗੌਰ ਹੀ ਨਹੀਂ ਕੀਤਾ ਕਿ ਪੰਚਾਇਤ ਨੂੰ ਉਹਦਾ ਹੱਕ ਦੇਣਾ ਕਿ ਜਾਂ ਦੇਣਾ ਹੀ ਨਹੀਂ ਚਾਹੁੰਦੇ ਸੀ ਤਾਂ ਕਿ ਸਾਡੇ ਤੋਂ ਕੰਟਰੋਲ ਨਾ ਚਲਾ ਜਾਵੇ। ਜਿਹੜੇ ਦਰਜਨਾਂ ਵਿਭਾਗ ਅਲਾਟ ਹੋਣੇ ਸੀ ਪੰਚਾਇਤਾਂ ਨੂੰ, ਅਜੇ ਤੱਕ ਅਲਾਟ ਹੀ ਨਹੀਂ ਹੋਏ ਉਹ। ਸੋ ਇਸ ਸਭ ਦੇ ਬਾਵਜੂਦ ਵੀ ਉਹੀ ਵਰਤਾਰਾ ਹੁਣ ਆਮ ਆਦਮੀ ਪਾਰਟੀ ਸਰਕਾਰ ਦਾ ਵੀ ਰਿਹਾ ਕਿ ਪੰਚਾਇਤਾਂ ਨੂੰ ਇਸ ਤਰ੍ਹਾਂ ਲਟਕਾਉਂਦੀਆਂ ਆ ਗਈਆਂ ਕਿ ਲੈ ਵੀ ਆਪਣੇ ਬੰਦੇ ਬਣਾਉਣੇ ਆ, ਲਟਕਾ ਲਓ। ਆਖਰ ਅਦਾਲਤੀ ਝਾੜਾਂ ਤੋਂ ਬਾਅਦ, ਕੋਰਟ ਦੀਆਂ ਝਾੜਾਂ ਤੋਂ ਬਾਅਦ ਹੁਣ ਤੈਅ ਹੋਇਆ ਜੀ ਕਿ ਹਾਂ ਬਿਲਕੁਲ ਜੀ ਅਕਤੂਬਰ 'ਚ ਚੋਣਾਂ ਹੋਣਗੀਆਂ। ਪਰ ਉਹ ਤੋਂ ਪਹਿਲਾਂ ਇਹਨਾਂ ਨੇ ਕੈਬਨਿਟ ਦੇ ਵਿੱਚ ਸੋਧ ਲਿਆਂਦੀ। ਠੀਕ ਹੈ ਜੀ। ਜਦੋਂ ਸੋਧ ਲਿਆਂਦੀ ਤਾਂ ਸੋਧ ਦੇ ਹਵਾਲੇ ਨਾਲ ਉਹਦੇ ਵਿੱਚ 2 ਸੋਧਾਂ ਅਹਿਮ ਹੋਈਆਂ। ਇੱਕ ਸੋਧ ਸੀਗੀ ਕਿ ਹਾਂ ਵੀ ਪਿੰਡਾਂ ਦੇ ਵਿੱਚ ਕੋਈ ਵੀ ਰਾਜਨੀਤਿਕ ਪਾਰਟੀ ਦੇ ਹਵਾਲੇ ਨਾਲ ਚੋਣ ਨਹੀਂ ਹੋਏਗੀ, ਕੋਈ ਵੀ ਉਮੀਦਵਾਰ ਉਸ ਚੋਣ ਨਿਸ਼ਾਨ ਤੇ ਨਹੀਂ ਲੜੇਗਾ, ਜਦੋਂ ਕਿ ਪਹਿਲਾਂ ਨਹੀਂ ਹੁੰਦਾ ਸੀ। ਚਲੋ ਇਹਨੇ ਪੱਕਾ ਹੱਟੀ ਪੋਚਤੀ, ਚੰਗੀ ਗੱਲ ਆ। ਪਰ ਦੂਜੀ ਲੁਕਮੀ ਸੋਧ ਕੀਤੀ ਜਿਹਦਾ ਪਤਾ ਹੀ ਉਦੋਂ ਲੱਗਿਆ ਜਦੋਂ ਪਾਸ ਹੋ ਗਿਆ ਸਾਰਾ ਕੁਝ ਵਿਧਾਨ ਸਭਾ 'ਚ। ਉਹ ਸੀਗੀ ਕਿ ਹੁਣ ਰੋਟੇਸ਼ਨ ਹੈ ਜਿਹੜੀ ਰਾਖਵੇਂ ਕਰਨ ਵਾਲੀ, ਉਹ ਅਸੀਂ ਬਦਲ ਰਹੇ ਹਾਂ। ਮਤਲਬ ਪਹਿਲਾਂ ਜਿਹੜੀ ਰਾਖਵਾਂ ਕਰਨ ਵਾਲੀ SC BC OBC ਜਰਨਲ ਮਹਿਲਾ, ਇਹ ਸਾਰੀ ਜਿਹੜੀ ਰੋਟੇਸ਼ਨ ਹੈ ਉਹ ਜ਼ਿਲ੍ਹਾ ਵਾਲੇ ਪੱਧਰ ਤੇ ਸੀ, ਹੁਣ ਇਹਨੂੰ ਇਹ ਬਲਾਕ ਪੱਧਰ ਤੇ ਲੈ ਗਏ ਜੀ। ਸੋ ਉਸ ਹਵਾਲੇ ਨਾਲ ਉਹ ਰੋਟੇਸ਼ਨ ਚੇਂਜ ਹੋਣ ਦੇ ਲਈ, ਉਹ ਪ੍ਰਕਿਰਿਆ ਦੇ ਲਈ ਹੁਣ DCਆਂ ਨੂੰ ਟਾਈਮ ਲੱਗਣਾ ਜੀ।
ਸੋ ਉਹ ਉਮੀਦ ਕੀਤੀ ਜਾ ਰਹੀ ਹੈ ਕਿ 30 ਸਤੰਬਰ ਤੱਕ ਸਾਰੀ ਪ੍ਰਕਿਰਿਆ ਨਿਬੜ ਸਕਦੀ ਹੈ। ਹਾਂਜੀ। ਸੋ ਇਸ ਸਭ ਦੇ ਹਵਾਲੇ ਨਾਲ ਕਿ ਹੁਣ ਤੈਅ ਹੈ ਕਿ ਹਾਂ 20 ਅਕਤੂਬਰ ਤੱਕ ਕਰਾਉਣੀਆਂ ਪੈਣੀਆਂ, ਕਿਉਂਕਿ ਬਕਾਇਦਾ ਤੌਰ ਤੇ ਲਿਸਟਾਂ ਤੈਅ ਨੇ, ਸਾਰਾ ਕੁਝ ਤੈਅ ਹੈ, MLA ਨੇ ਥਾਪੜੇ ਦੇਣੇ ਸ਼ੁਰੂ ਕਰਤੇ ਨੇ। ਪਰ ਪਹਿਲੂ ਇਹ ਹੈ ਕਿ ਜਦੋਂ ਚੋਣਾਂ ਦਾ ਬਿਗਲ ਵੱਜਣਾ ਜੇ ਤੈਅ ਇਸੇ ਸ਼ਡਿਊਲ 'ਚ ਹੁੰਦੀ ਆ ਤਾਂ ਫਿਰ ਉਧਰ MLA ਤਾਂ ਹਰਿਆਣੇ 'ਚ ਡਿਊਟੀ ਲਾਈ ਹੈ ਸੰਦੀਪ ਪਾਠਕ ਨੇ। ਹਾਂਜੀ ਬਿਲਕੁਲ। ਤੇ ਇੱਧਰ ਪਿੰਡਾਂ 'ਚ ਫਿਰ ਖਿੱਚੋਤਾਣ ਹੋਣੀ, ਅਕਾਲੀਆਂ ਨੇ ਆਪਣਾ ਜ਼ੋਰ ਲਾਉਣਾ, ਕਾਂਗਰਸੀ ਨੇ ਆਪਣਾ ਜ਼ੋਰ ਲਾਉਣਾ, ਕਹਿਣ ਨੂੰ ਜੀ ਪੰਚਾਇਤ ਪਿੰਡ ਦੀ ਚੋਣ ਹੋਣੀ। ਤੇ ਆਮ ਆਦਮੀ ਪਾਰਟੀ ਨੇ ਹਰ ਪਿੰਡ 'ਚ 3-3 4-4 ਨੂੰ ਥਾਪੜਾ ਦਿੱਤਾ ਹੋਇਆ। ਹੁਣ ਇੱਕ ਨਹੀਂ ਇਸ਼ਾਰਾ ਕਰਨ ਲੱਗੇ ਤੇ ਬਾਕੀਆਂ ਨੂੰ ਮਨਾਉਣਗੇ, ਸਮਝਾਉਣਗੇ। ਜਾਂ ਫਿਰ ਪਿੰਡਾਂ ਦੀਆਂ ਚੋਣਾਂ, ਪੰਚਾਇਤੀ ਚੋਣਾਂ ਸਭ ਤੋਂ ਔਖੀਆਂ ਚੋਣਾਂ ਨੇ। ਬਿਲਕੁਲ ਸਹੀ, ਬਿਲਕੁਲ। ਔਰ ਔਸਤਨ ਸਭ ਤੋਂ ਖਰਚੀਲੀਆਂ ਚੋਣਾਂ ਨੇ। ਸੋ ਇਸ ਲਈ ਇਹ ਵੀ ਇੱਕ ਪਹਿਲੂ ਹੈ ਕਿ ਇੱਥੇ ਹੁਣ ਲੜਾਈ ਝਗੜੇ ਵਾਲਾ ਮਸਲਾ ਸਾਰਾ ਕੁਝ ਉਹ ਸਿਰ ਤੇ ਖੜਾ, ਪਰ ਫਿਰ ਵੀ ਸਭ ਤੋਂ ਰੰਗੀਨ ਮੌਸਮ ਹੁੰਦਾ ਪੰਜਾਬ ਦੇ ਪਿੰਡਾਂ 'ਚ ਜਦੋਂ ਪੰਚਾਇਤੀ ਚੋਣਾਂ ਹੁੰਦੀਆਂ। ਬਿਲਕੁਲ। ਸੋ ਇਸ ਲਈ ਪਿੰਡਾਂ ਦੇ ਵਿੱਚ ਸੱਥਾਂ 'ਚ ਗੱਲਾਂ ਹੋਣ ਲੱਗੀਆਂ, ਪਿੰਡਾਂ ਨੂੰ ਜਾਣ ਵਾਲੀਆਂ ਬੱਸਾਂ 'ਚ ਗੱਲਾਂ ਹੋਣ ਲੱਗੀਆਂ, ਪਿੰਡਾਂ ਦੇ ਸਕੂਲਾਂ ਦੇ ਵਿੱਚ ਜਿਹੜੀਆਂ ਬੀਬੀਆਂ ਬਣਾਉਂਦੀਆਂ ਨੇ ਰੋਟੀ ਪਾਣੀ ਹੈ ਨਾ ਜਵਾਕਾਂ ਲਈ, ਉਹਨਾਂ 'ਚ ਗੱਲਾਂ ਹੋਣ ਲੱਗੀਆਂ, ਨਰੇਗਾ ਵਾਲੀ ਦਿਹਾੜੀ ਲਾਉਣ ਵਾਲਿਆਂ 'ਚ ਗੱਲਾਂ ਹੋਣ ਲੱਗੀਆਂ। ਸੋ ਪੂਰਾ ਰੰਗ ਬੰਨ ਹੋ ਗਿਆ। ਔਰ ਜਿਹੜੇ ਸਰਪੰਚੀ ਦੇ ਦਾਅਵੇਦਾਰ ਨੇ ਉਹਨਾਂ ਨੇ ਡੰਡ ਬੈਠਕਾਂ ਵੀ ਸ਼ੁਰੂ ਕਰਤੀਆਂ ਤੇ ਬੂਹਾਂ ਤੇ ਦਸਤਕ ਦੇਣੀ ਵੀ ਸ਼ੁਰੂ ਕਰਤੀ। ਬਸ ਜਿੱਦਾਂ ਹੀ ਇਹ ਤਰੀਕ ਐਲਾਨ ਹੋਈ ਔਰ ਤੈਅ ਮੰਨਿਆ ਜਾ ਰਿਹਾ ਕਿ 13 ਅਕਤੂਬਰ ਤੋਂ ਲੈ ਕੇ 20 ਅਕਤੂਬਰ ਦੇ ਵਿਚਾਲੇ ਕਿਸੇ ਦਿਨ ਪੰਜਾਬ ਦੇ ਪਿੰਡਾਂ ਦੇ ਵਿੱਚ ਪੰਚਾਇਤੀ ਚੋਣ ਹੋ ਸਕਦੀ ਹੈ। ਇਸ ਵਾਰ 13,241 ਪੰਚਾਇਤਾਂ ਚੋਣ ਹੋਣੀਆਂ। ਉਸ ਤੋਂ ਬਾਅਦ 150 ਬਲਾਕ ਸੰਮਤੀ ਤੇ 23 ਫਿਰ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਤੇ ਫਿਰ ਨਗਰ ਨਿਗਮ, ਨਗਰ ਕੌਂਸਲ। ਸੋ ਜੀ 13 ਅਕਤੂਬਰ ਤੋਂ 20 ਅਕਤੂਬਰ ਦੇ ਵਿਚਾਲੇ ਪੰਜਾਬ ਨੂੰ ਨਵੇਂ 5 ਸਰਪੰਚ ਮਿਲ ਜਾਣਗੇ। ਇਹ ਲਗਭਗ ਹੁਣ ਤੈਅ ਹੈ। ਬਿਲਕੁਲ। ਜਿਸ ਦਿਨ ਤੁਸੀਂ ਇੱਕ ਦਿਨ ਗੱਲ ਕਰ ਰਹੇ ਸੀ ਵੀ ਲੋਕਤੰਤਰ ਦੀ ਸਭ ਤੋਂ ਛੋਟੀ ਇਕਾਈ ਹੈ ਤੇ ਪੰਚਾਇਤਾਂ ਦੀ ਤੁਸੀਂ ਅਧਿਕਾਰਾਂ ਦੀ ਵੱਧ ਅਧਿਕਾਰਾਂ ਦੀ ਵੀ ਉਸ ਦਿਨ ਗੱਲ ਕੀਤੀ ਸੀ, ਜਦੋਂ ਤੁਸੀਂ ਕਹਿ ਰਹੇ ਸੀ ਨਾ ਵੀ ਫਲਾਨੀਆਂ ਚੋਣਾਂ ਟਪਾਈਆਂ ਜਾ ਰਹੀਆਂ, ਹਰਿਆਣੇ ਦੀਆਂ ਚੋਣਾਂ ਟਪਾਈਆਂ ਜਾ ਰਹੀਆਂ, ਮੈਨੂੰ ਲੱਗਦਾ ਚੋਣਾਂ ਦੇ ਨਾਲ ਨਾਲ ਡੰਗ ਵੀ ਟਪਾਇਆ ਜਾ ਰਿਹਾ ਸੀਗਾ। ਕੋਈ ਗੱਲ ਨਹੀਂ, ਹੁਣ ਲੋਕਾਂ ਨੇ ਵੀ ਡੰਗ ਟਪਾਉਣੇ ਆ ਕਈ ਹਲੇ। ਹਾਂਜੀ ਬਿਲਕੁਲ। ਜਾਂ ਕਈਆਂ ਦੇ ਡੰਗ ਲੱਗਣੇ ਹਲੇ। ਹਾਂਜੀ ਬਿਲਕੁਲ। ਕੈਨੇਡਾ ਦਾ ਰੁਖ ਕਰੀਏ ਆਪਾਂ ਸ਼ਰਮਾ ਜੀ। 35% ਦੀ ਸਟੱਡੀ ਵੀਜ਼ਿਆਂ ਦੇ ਵਿੱਚ ਕਟੌਤੀ ਕਰ ਦਿੱਤੀ ਹੈ ਜੀ। ਜੇ ਲਗਾਤਾਰ ਵਰਤਾਰਾ ਵਾਪਰ ਰਿਹਾ। ਹਾਂਜੀ। ਪੰਜਾਬੀਆਂ ਦੀ, ਭਾਰਤੀਆਂ ਦੀ ਪਹਿਲੀ ਪਸੰਦ ਬਣ ਗਿਆ ਸੀ ਵਿਦੇਸ਼ਾਂ ਚੋਂ ਕੈਨੇਡਾ। ਤੇ ਸਟੱਡੀ ਵੀਜ਼ੇ ਤੇ ਜਿੰਨੀ ਲਹਿਰ ਬਹਿਰ ਇੱਥੇ ਆਈਲੈਟ ਸੈਂਟਰ ਵਾਲਿਆਂ ਨੇ ਲੁੱਟੀ ਤੇ ਵੀਜ਼ੇ ਲਾਉਣ ਵਾਲਿਆਂ ਨੇ ਲੁੱਟੀ, ਕਿਸੇ ਨੇ ਲੁੱਟੀ ਨਹੀਂ। ਜੀ ਬਿਲਕੁਲ। ਤੇ ਪਰ ਜਿਹੋ ਜਿਹੇ ਹਾਲਾਤ ਕੈਨੇਡਾ 'ਚ ਬਣਦੇ ਜਾ ਰਹੇ ਸੀ, ਕੈਨੇਡਾ ਦੇ ਮੂਲ ਵਾਸੀਆਂ ਤੋਂ ਲੈ ਕੇ ਸਾਡੇ ਜਿਹੜਾ ਭਾਈਚਾਰਾ ਆਪਣਾ ਹੀ ਪਹਿਲਾਂ ਗਿਆ ਹੋਇਆ, ਉਹ ਵੀ ਇਸ ਗੱਲ ਦੇ ਖਿਲਾਫ ਹੁੰਦਾ ਜਾ ਰਿਹਾ ਸੀ ਕਿ ਆ ਤਾਂ ਉਹੀ ਆਈ ਜਾਂਦੇ ਆ, ਇਹ ਤਾਂ ਕੰਮ ਖਰਾਬ ਹੈ। ਇੱਕ ਤਾਂ ਉਹਨਾਂ ਦੇ ਕਈ ਰਾਜ ਖੁੱਲਣ ਲੱਗ ਗਏ, ਉਹਨਾਂ ਦੇ ਦਬਦਬਾ ਖਤਮ ਹੋਣ ਲੱਗ ਪਏ। ਨਵੀਂ ਪਨੀਰ ਨੇ ਜਾ ਕੇ ਨਵੇਂ ਢੰਗ ਨਾਲ ਰਹਿਣਾ ਖਾਣਾ ਸ਼ੁਰੂ ਕਰਤਾ। ਉਹ ਉੱਥੇ ਸੱਭਿਆਚਾਰਕ ਮਾਹੌਲ, ਪਰਿਵਾਰਕ ਮਾਹੌਲ ਵਿਗੜਨ ਲੱਗ ਗਿਆ। ਫਿਰ ਉੱਥੇ ਕੰਮਕਾਰ ਤੇ ਅਸਰ ਪੈਣ ਲੱਗ ਗਿਆ। ਜਿਹੜੇ ਛਮਾਈ ਜਾ ਕੇ ਰੁਜ਼ਗਾਰ ਕਰ ਰਹੇ ਸੀ ਉਹਨਾਂ ਦੇ ਕੰਮਾਂ ਤੇ ਵੀ ਅਸਰ ਪੈਣ ਲੱਗ ਗਿਆ। ਜਿਹੜੇ ਬੇਬੇ ਬਾਪੂਆਂ ਤੋਂ ਵੀ ਦਿਹਾੜੀਆਂ ਲਵਾ ਲੈਂਦੇ ਸੀ, ਉਹ ਸਾਰੀ ਪ੍ਰਕਿਰਿਆ ਦੇ ਵਿੱਚ ਇਹਨਾਂ ਨੂੰ ਵਿਰੋਧ ਸ਼ੁਰੂ ਹੋ ਗਿਆ। ਪਰ ਇਹ ਸਭ ਦੇ ਦਰਮਿਆਨ ਕੈਨੇਡਾ ਨੇ ਜਿੰਨਾ ਖੁੱਲਾ ਗੱਫਾ ਵੰਡਿਆ ਤੇ ਉਹ ਸਿਰਫ ਇਹੀ ਦੇਖਦਾ ਰਿਹਾ ਕਿ ਪੈਸਾ ਆ ਰਿਹਾ, ਪਰ ਉਹਨੇ ਇਹ ਦੇਖਿਆ ਹੀ ਨਹੀਂ ਗਾ ਕਿ ਸਾਡੇ ਮੁਲਕ ਦੀ ਕੀ ਸਥਿਤੀ ਹੋ ਰਹੀ ਹੈ। ਆਰਥਿਕ ਤੌਰ ਤੇ ਉਲਟਾ ਅਸਰ ਪੈਣ ਲੱਗ ਗਿਆ। ਮਕਾਨ ਰਹਿਣ ਨੂੰ ਵੀ, ਭਾੜੇ ਤੇ ਲੈਣ ਨੂੰ ਵੀ, ਕਿਰਾਏ ਤੇ ਲੈਣ ਨੂੰ ਵੀ ਤੇ ਮੁੱਲ ਖਰੀਦਣ ਲਈ ਵੀ ਲੋਕਾਂ ਦੇ ਵੱਸੋਂ ਬਾਹਰ ਹੋ ਗਏ, ਵਿੱਤੋਂ ਬਾਹਰ ਹੋ ਗਏ। ਹੈ ਨਾ, ਉਹ ਕੀ ਕਹਿੰਦੇ ਆ ਗਰੋਸਰੀ, ਉਹ ਤਾਂ ਪੁੱਛੋ ਹੀ ਨਾ। ਮਤਲਬ ਕਿ ਭਾਂਡੇ ਵਿਕ ਜਾਂਦੇ ਆ ਹੁਣ ਜੇ ਕਹਿੰਦੇ ਸਬਜ਼ੀ ਖਰੀਦਣੀ ਹੋਵੇ ਉੱਥੇ। ਸੋ ਇਸ ਲਈ ਇੰਨਾ ਰਾਸ਼ਨ ਪੱਤਾ ਲੈਣਾ ਮਹਿੰਗਾ ਹੋ ਗਿਆ ਤੇ ਉੱਥੇ ਆਮ ਬੰਦੇ ਲਈ ਵੀ ਮੁਸ਼ਕਲ ਹੋ ਗਿਆ। ਤੇ ਫਿਰ ਉੱਥੇ ਸਥਾਨਕ ਲੋਕਾਂ ਨੇ ਕਿਹਾ ਸਾਡੇ ਰੁਜ਼ਗਾਰ ਤੇ ਹਮਲਾ। ਫਿਰ ਟਰੂਡੋ ਸਰਕਾਰ ਨੇ ਪੂਰੇ ਚੋਣਾਂ ਨੂੰ ਦੇਖਦਿਆਂ, ਇਸ ਡਰ ਨੂੰ ਦੇਖਦਿਆਂ ਪਹਿਲਾਂ ਤਾਂ ਰੁਜ਼ਗਾਰ 'ਚ ਕਟੌਤੀ ਕੀਤੀ ਜੀ। ਵਰਕ ਵੀਜ਼ੇ ਵਾਲਿਆਂ 'ਚ ਵੀ ਹੈ ਨਾ, ਟੂਰਿਸਟ ਵਾਲਿਆਂ ਤੇ ਵੀ ਨਜ਼ਰ ਰੱਖੀ ਤੇ ਸਟੂਡੈਂਟ ਵਾਲਿਆਂ ਲਈ ਵੀ ਅਵਰ ਵੀ ਘਟਾਤੇ, ਗਿਣਤੀ ਵੀ ਘਟਾਤੀ। ਫਿਰ ਉਸ ਤੋਂ ਬਾਅਦ ਆਪਾਂ ਪਿਛਲੇ ਦਿਨੀ ਗੱਲ ਕਰਕੇ ਹਟੇ ਕਿ ਲਗਾਤਾਰ ਕੈਨੇਡਾ ਦੀ 에ਅਰਪੋਰਟ ਤੋਂ ਲੋਕਾਂ ਨੂੰ ਮੁੜਨਾ ਸ਼ੁਰੂ ਹੋ ਗਿਆ, ਵੀਜ਼ੇ ਹੁੰਦਿਆਂ ਵੀ। ਹੈ ਨਾ, ਕਿ ਚਾਹੇ ਤੁਹਾਡੇ ਕੋਲ ਸਟੱਡੀ ਵੀਜ਼ਾ, ਚਾਹੇ ਤੁਹਾਡੇ ਕੋਲ ਵਰਕ ਵੀਜ਼ਾ, ਚਾਹੇ ਟੂਰਿਸਟ ਵੀਜ਼ਾ, ਦਰਜਨਾਂ ਨੂੰ ਵਾਪਸ ਭੇਜੀ ਜਾਂਦੇ ਨੇ ਉੱਥੇ। ਤੇ ਪਰ ਹੁਣ ਇੱਕ ਹੋਰ ਸਖਤ ਫੈਸਲਾ ਲਿਆ ਕਿ ਅਸੀਂ ਸਟੱਡੀ ਵੀਜ਼ਿਆਂ 'ਚ 35% ਕਟੌਤੀ ਕਰ ਰਹੇ ਹਾਂ। ਥੋੜੀ ਨਹੀਂ ਹੁੰਦੀ, 35%। ਮਤਲਬ ਲਗਭਗ ਸਿੱਧਾ 4.5 ਲੱਖ ਦੇ ਕਰੀਬ ਭਾਰਤੀ ਵਿਦਿਆਰਥੀਆਂ ਤੇ ਅਸਰ ਪੈਣਾ ਜੀ। ਤੇ ਇਸ 35% ਵਿਦੇਸ਼ੀ ਵਿਦਿਆਰਥੀਆਂ ਦੇ ਵਾਲੇ ਨਾਲ ਸਿੱਧਾ ਭਾਰਤ ਤੇ ਅਸਰ ਪੈਂਦਾ, ਤਾਂ ਭਾਰਤ ਦਾ ਅਸਰ ਮਤਲਬ ਪੰਜਾਬ ਤੇ ਪੈਂਦਾ। ਔਰ ਪ੍ਰਵੀਨ ਜੀ, ਤੁਸੀਂ ਇੱਥੋਂ ਅੰਦਾਜ਼ਾ ਲਾ ਸਕਦੇ ਹੋ ਕਿ ਇਹ
ਆਉਣ ਵਾਲੇ ਦਿਨਾਂ 'ਚ ਕਿਸ ਸਥਿਤੀ 'ਚ ਹੋਣਾ। ਉਹ ਕਹਿੰਦੇ ਅਗਲੇ ਸਾਲ 10% ਕਟੌਤੀ ਹੋਰ ਤੈਅ ਆ। ਅੱਛਾ। ਤੁਸੀਂ ਅੱਜ ਦੀ ਸਥਿਤੀ ਕੀ ਹੈ ਇੱਥੋਂ ਸਮਝ ਲਓ ਕਿ 2023 ਦੇ ਵਿੱਚ 5,09,000 ਤੋਂ ਵੱਧ ਵਿਦੇਸ਼ੀ ਵਿਦਿਆਰਥੀਆਂ ਨੂੰ ਉੱਥੇ ਸਟੱਡੀ ਵੀਜ਼ੇ ਮਿਲੇ। 5 ਲੱਖ ਤੋਂ ਵੱਧ। ਜੀ। ਤੇ 2024 ਦੇ 7 ਮਹੀਨਿਆਂ 'ਚ ਸਿਰਫ 1,75,000। ਅੱਧੇ ਸਾਲ ਤੋਂ ਉੱਪਰ ਬੀਤ ਗਿਆ ਵੱਖ-ਵੱਖ, ਪਰ 1,75,000 ਹੈ। ਪਿਛਲੀ ਵਾਰ ਪੂਰੇ ਸਾਲ 'ਚ 5 ਲੱਖ ਸੀ। ਇਹਦਾ ਮਤਲਬ ਕਟੌਤੀ ਤਾਂ ਪਹਿਲਾਂ ਹੀ ਹੋ ਲਈ, ਹੁਣ ਹੋਰ ਸਖਤੀ ਹੋਣੀ ਹੈ। ਸੋ ਇਹ ਸਾਰੇ ਪਹਿਲੂ ਦਾ ਜਿੱਥੇ ਫਿਕਰ ਹੈ, ਜਿਨ੍ਹਾਂ ਨੇ ਫਾਈਲਾਂ ਲਾਈਆਂ ਹੋਈਆਂ, ਜਿਹੜੇ ਗਏ ਹੋਏ ਆ, ਕਿਉਂਕਿ ਹੁਣ PR ਵਾਲਾ ਵੀ ਮਸਲਾ, ਉਹ ਕਹਿੰਦੇ ਪੜ੍ਹਨ ਆਏ ਹੋ ਪੜ੍ਹ ਕੇ ਜਾਓ। ਹਾਂਜੀ। PR ਵੀ ਬਹੁਤ ਘੱਟ ਮਿਲਣੀ ਹੈ। ਇਹ ਵੀ ਪਹਿਲੂ ਫਿਰ ਪੈਸਾ ਲੱਗਿਆ ਬਾਅਦ, ਕਿਉਂਕਿ ਸੱਚੀ ਗੱਲ ਤਾਂ ਇਹ ਹੈ ਪ੍ਰਵੀਨ ਜੀ, 99.9% ਜਵਾਕ ਉੱਥੇ ਪੜ੍ਹਨ ਨਹੀਂ ਜਾਂਦੇ, ਉੱਥੇ ਡਾਲਰ ਕਮਾਉਣ ਤੇ ਪੱਕੇ ਹੋਣ ਜਾਂਦੇ। ਬਿਲਕੁਲ ਸਹੀ। ਸੋ ਇਸ ਲਈ ਹੁਣ ਉਹਨਾਂ ਤੇ ਅਸਰ ਹੈ। ਪਰ ਇਹਦੇ ਵਿੱਚੋਂ ਇੱਕ ਸੁਖਾਵਾਂ ਪਲ ਇਹ ਲੱਭ ਰਿਹਾ ਕਿ ਪੰਜਾਬ 'ਚ ਆਈਲੈਟਸ ਸੈਂਟਰਾਂ ਦਾ ਗ੍ਰਾਫ ਡਿੱਗ ਗਿਆ ਤੇ ਪੰਜਾਬ ਦੇ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਦਾ ਗ੍ਰਾਫ ਉੱਚਾ ਹੋਣ ਲੱਗ ਪਿਆ। ਉੱਥੇ ਬੱਚਿਆਂ ਦੀ ਗਿਣਤੀ, ਵਿਦਿਆਰਥੀਆਂ ਦੀ ਗਿਣਤੀ ਵਧਣ ਲੱਗ ਗਈ। ਜੇ ਪੰਜਾਬ ਸਰਕਾਰ, ਪੰਜਾਬ ਦੀਆਂ ਸੁਹਿਰਦ ਧਿਰਾਂ ਬੱਚਿਆਂ ਨੂੰ ਮਾਹੌਲ ਦੇ ਦੇਣ, ਇੱਥੇ ਰੁਜ਼ਗਾਰ ਦੇ ਸਾਧਨ ਵੀ ਹੈਗੇ ਤੇ ਕਾਨੂੰਨੀ ਤੌਰ ਤੇ ਵੀ, ਸਮਾਜਿਕ ਤੌਰ ਤੇ ਵੀ ਸੁਰੱਖਿਅਤ ਤੋਂ, ਧਾਰਮਿਕ ਤੌਰ ਤੇ ਵੀ ਸੁਰੱਖਿਅਤ ਤੋਂ, ਤੇ ਇੱਥੇ ਨਸ਼ੇ ਵਾਲਾ ਦਰਿਆ ਵੀ ਅਸੀਂ ਰੋਕ ਰਹੇ ਹਾਂ, ਇਹਨੂੰ ਬੰਨ ਲਾ ਰਹੇ ਹਾਂ, ਤਾਂ ਕਿਹੜੇ ਮਾਪੇ ਦਾ ਜੀ ਕਰੂਗਾ ਕਿ ਜਵਾਕ ਭੇਜਣ? ਹਾਂ, ਲਾਲਚੀ ਹੈ, ਜ਼ਿਆਦਾ ਵੱਧ ਕਮਾਉਣ ਦੇ ਇੱਛਕ, ਵਿਦੇਸ਼ ਜਾਣ ਦੇ ਇੱਛਕ, ਉਹ ਤਾਂ ਵੀ ਰਹਿਣੇ ਆ। ਪਰ ਫਿਰ ਜਿਹੜੇ ਮਾਹੌਲ ਤੋਂ ਡਰ ਕੇ, ਮੌਕੇ ਤੇ ਖੁੰਝਣ ਤੋਂ ਡਰ ਕੇ, ਨੌਕਰੀ ਨਾ ਮਿਲਣ ਦੇ ਹਵਾਲੇ ਨਾਲ ਉਹ ਵਿਦੇਸ਼ਾਂ ਨੂੰ ਜਾ ਰਹੇ, ਉਹਨਾਂ 'ਚ ਰੋਕ ਲੱਗ ਸਕਦੀ ਹੈ। ਪਰ ਸਰਕਾਰ ਉਹ ਇੱਛਾ ਸ਼ਕਤੀ ਦਿਖਾਵੇ, ਉਹ ਕੰਮ ਕਰੇ। ਜੀ ਬਿਲਕੁਲ। 3 ਕਾਰਨ, ਬਿਲਕੁਲ ਤੁਸੀਂ ਜਿਵੇਂ ਕਿਹਾ, ਜ਼ਿਕਰ ਕੀਤਾ ਵੀ 3 ਕਾਰਨ ਮਨੁੱਖ ਦੇ ਕਿਸੇ ਥਾਂ ਤੇ ਵਸਣ ਦੇ ਲਈ ਬੜੇ ਅਹਿਮ ਹੁੰਦੇ ਆ। ਉੱਥੋਂ ਦੇ ਰਾਜਨੀਤਿਕ ਮਾਹੌਲ, ਧਾਰਮਿਕ ਮਾਹੌਲ ਤੇ ਆਰਥਿਕ ਆਜ਼ਾਦੀ ਤੇ ਸਮਾਜਿਕ ਕਾਰਨ ਜਿਹੜੇ। ਜੇ ਸਿਖਾਵੇਂ ਹੋਣ 4 ਚੀਜ਼ਾਂ ਤਾਂ ਬੰਦਾ ਕਿਤੇ ਵੀ ਵਸ ਸਕਦਾ ਹੈ, ਜੇਕਰ ਉਹਨੂੰ ਪਤਾ ਹੋਵੇ ਮੇਰੀ ਆਰਥਿਕਤਾ ਵੀ ਠੀਕ ਰਹਿਣੀ ਹੈ ਤੇ ਮੇਰੇ ਧਰਮ ਨੂੰ ਵੀ ਕੋਈ ਖਤਰਾ ਨਹੀਂ, ਸਮਾਜਿਕ ਤੌਰ ਤੇ ਸਾਰੇ ਲੋਕ ਇੱਕੋ ਜਿਹੇ ਨੇ ਤੇ ਰਾਜਨੀਤਿਕ ਤੌਰ ਤੇ ਮੇਰੀ ਕੋਈ ਪੁੱਛ ਪ੍ਰਤੀਤ ਹੈਗੀ ਆ, ਪੁੱਛ ਪੜਤਾਲ ਹੈਗੀ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਬਾਦਲਾਂ ਦੇ ਪਰਿਵਾਰ ਦੀ। ਸਿਆਸੀ ਤੌਰ ਤੇ ਬਹੁਤ ਜ਼ਿਆਦਾ ਜੱਦੋਜਹਿਦ ਕਰਨੀ ਪੈ ਰਹੀ ਹੈ ਇਸ ਟਾਈਮ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ, ਪਰ ਦੂਜੇ ਪਾਸੇ ਕਾਰੋਬਾਰ ਨੂੰ ਵੀ ਕਹਿੰਦੇ ਤਕੜੀ ਸੱਟ ਵੱਜੀ ਹੈ। 200 ਬੱਸਾਂ ਦੇ ਪਰਮਿਟ ਮਾਨ ਸਰਕਾਰ ਨੇ ਰੱਦ ਕਰ ਦਿੱਤੇ ਜੀ ਇੱਕੋ ਝਟਕੇ ਦੇ ਵਿੱਚ। ਬਿਲਕੁਲ ਜੀ। ਪੰਜਾਬ ਦੇ ਟਰਾਂਸਪੋਰਟ ਵਿਭਾਗ ਨੇ ਲਾਲਜੀਤ ਭੁੱਲਰ ਦੀ ਅਗਵਾਈ ਦੇ ਵਿੱਚ ਜੀ ਇੱਕੋ ਝਟਕੇ 600 ਪਰਮਿਟ ਰੱਦ ਕੀਤੇ ਆ ਪ੍ਰਾਈਵੇਟ ਟਰਾਂਸਪੋਰਟ ਮਾਫੀਆ ਦੇ। ਠੀਕ ਹੈ। ਹੁਣ ਇਹ ਚੰਗਾ ਕਦਮ ਲੱਗਦਾ ਕਿ ਲੰਮੇ ਸਮੇਂ ਤੋਂ ਮੰਗ ਸੀ ਕਿ ਤੁਸੀਂ ਮਾਫੀਆ ਨੂੰ ਨੱਥ ਪਾਓ, ਜਿਹਦੇ ਹਵਾਲੇ ਨਾਲ ਤੁਸੀਂ ਆਏ ਹੋ। ਹਾਂਜੀ, ਬਿਲਕੁਲ। ਪਰ ਇਹ ਵੱਡੇ ਐਕਸ਼ਨ ਲੈਣ ਦੇ ਨਾਲ ਲੋਕਾਂ ਦੇ ਆਉਣ ਜਾਣ ਦੇ ਸਾਧਨਾਂ ਦਾ ਧਿਆਨ ਰੱਖਣਾ ਵੀ ਸਰਕਾਰ ਲਈ ਜ਼ਰੂਰੀ ਹੈ। ਉਹ ਬਦਲਵਾਂ ਰਾਹ ਕੋਈ ਦੇਣਾ ਬਹੁਤ ਜ਼ਰੂਰੀ। ਪੰਜਾਬ 'ਚ 600 ਦੇ ਕਰੀਬ ਜਿਹੜੇ ਪਰਮਿਟ ਨੇ ਬੱਸਾਂ ਦੇ, ਉਹ ਰੱਦ ਕੀਤੇ ਨੇ। ਔਰ ਇਹਦੇ ਵਿੱਚ ਲਾਲਜੀਤ ਭੁੱਲਰ ਹੋਰਾਂ ਨੂੰ ਮੈਂ ਸੁਣ ਰਿਹਾ ਸੀ, ਉਹ ਕਹਿੰਦੇ ਵੀ ਕਿ ਅਸੀਂ ਵੱਡੀਆਂ ਧਿਰਾਂ ਨੂੰ ਹੱਥ ਪਾਇਆ, ਵੱਡੇ ਮਾਫੀਆ ਨੂੰ ਹੱਥ ਪਾਇਆ। ਹਾਂ, ਇਹਦੇ ਵਿੱਚ ਛੋਟੇ ਟਰਾਂਸਪੋਰਟ ਮਾਫੀਆ ਵਾਲਿਆਂ ਦੇ ਵੀ 1-2 ਬੰਦ ਹੋ ਸਕਦੇ ਨੇ, 1-2 ਰੱਦ ਹੋ ਸਕਦੇ ਨੇ, ਹੈ ਨਾ, ਕਿਉਂਕਿ ਕਹਿੰਦੇ ਕਿ ਉਹਨਾਂ ਲਈ ਵੀ ਇਹ ਪਹਿਲੂ ਹੈਗਾ ਕਿ ਕੁਝ ਉਹਨਾਂ ਦੇ ਵੀ ਤਕਨੀਕੀ ਤੌਰ ਤੇ ਜਿਹੜੇ ਗਲਤ ਪਾਏ ਜਾਣਗੇ ਪਰਮਿਟ, ਉਹ ਅਸੀਂ ਰੋਕਣ ਜਾ ਰਹੇ ਹਾਂ। ਸੋ ਇਸ ਲਈ ਕਹਿੰਦੇ 2007 ਤੋਂ ਲੈ ਕੇ 17 ਤੱਕ ਅਕਾਲੀਆਂ ਨੇ ਜੋ ਆਪਣੀਆਂ ਚੰਮਦੀਆਂ ਚਲਾਈਆਂ, ਤੋਂ ਬਾਅਦ ਕਾਂਗਰਸ ਦੇ ਟਾਈਮ 'ਚ ਕੈਪਟਨ ਚੰਨੀਆਂ ਜੋ ਚੰਮਦੀਆਂ ਚੱਲੀਆਂ, ਉਹ ਅਸੀਂ ਉਹਨੂੰ ਨੱਥ ਪਾ ਰਹੇ ਹਾਂ ਤੇ ਵੱਡੇ ਟਰਾਂਸਪੋਰਟ ਮਾਫੀਆ ਤੇ ਅਸੀਂ ਹੁਣ ਨਕੇਲ ਪਾ ਲਿਆ। 600 ਪਰਮਿਟ ਅਸੀਂ ਰੱਦ ਕਰਤੇ। ਠੀਕ ਹੈ। ਸੋ ਇਹਦੇ ਵਿੱਚ 30% ਤੋਂ ਵੱਧ ਬਾਦਲਾਂ ਦੀਆਂ ਬੱਸਾਂ ਨੇ। ਅੱਛਾ। 600 ਚੋਂ 30% ਤੋਂ ਵੱਧ, ਮਤਲਬ ਲਗਭਗ 200 ਦੇ ਨੇੜੇ ਤੇੜੇ ਬੱਸ ਬਿਲਕੁਲ, ਜਾਂ 200 ਦੇ ਨੇੜੇ ਤੇੜੇ ਪਰਮਿਟ ਬਾਦਲਾਂ ਦੇ ਗਏ। ਤੇ ਜਿਹੜੇ ਬਾਕੀ ਰੱਦ ਹੋਏ ਨੇ ਉਹ ਵੀ ਕਿੰਨੇ ਹੀ ਬਾਦਲਾਂ ਦੇ ਖਾਸ ਹੋਣਗੇ। ਹਾਂ, ਨਿਊ ਦੀਪ ਸਰਵਿਸ ਵਾਲੇ ਬਚ ਗਏ ਕਿਉਂਕਿ ਉਹ ਭਾਈ ਹੁਣ ਆਮ ਆਦਮੀ ਪਾਰਟੀ ਦੇ ਪਾਲੇ 'ਚ ਆ ਗਏ, ਇਨਕਲਾਬੀ ਬਣ ਚੁੱਕੇ। ਨਹੀਂ ਤਾਂ ਸਭ ਤੋਂ ਵੱਧ ਟਰਾਂਸਪੋਰਟ ਮਾਫੀ 'ਚ ਉਹਨਾਂ ਦਾ ਦੂਜੇ ਨੰਬਰ ਦੇ ਨਾਮ ਵੱਜਦਾ ਸੀ ਬਾਦਲਾਂ ਦੀ ਔਰਬਿਟ ਤੋਂ ਬਾਅਦ। ਸੋ ਹੁਣ ਉਹ ਭਗਤ ਸਿੰਘ ਦੀ ਕਤਾਰ 'ਚ ਖੜਾ ਤੇ ਲਿਆ ਕੇ, ਇਸ ਲਈ ਉਹਨਾਂ ਦਾ ਜਨੀ ਝਾਕਣਾ ਨਹੀਂਗਾ, ਹੈ ਨਾ। ਸੋ ਇਹ ਸਾਰੀ ਪ੍ਰਕਿਰਿਆ ਦੇ ਦਰਮਿਆਨ ਜਿਹੜੇ ਪਹਿਲੂ ਤੇ ਮੈਂ ਗੱਲ ਕਰ ਰਿਹਾ ਕਿ ਇੱਕ ਪਾਸੇ ਅੱਜ ਜੇ 600 ਪਰਮਿਟ ਰੱਦ ਹੋਏ ਤਾਂ ਕੱਲ ਨੂੰ ਬਾਕੀ ਧਿਰਾਂ ਚਲਾਉਣ ਤੋਂ ਤਬਕਣਗੀਆਂ ਸਹੀ ਕਿ ਵੀ ਹਲੇ 2-4 ਦਿਨ ਤਾਂ ਸਖਤੀ ਰਹਿਣੀ ਆ। ਸੋ ਪਹਿਲਾਂ ਹੀ ਰੋਡਵੇਜ਼ ਦੀਆਂ ਬੱਸਾਂ ਵਿਦਿਆਰਥੀਆਂ ਨੂੰ ਚੱਕਦੀਆਂ ਨਹੀਂ, ਬੀਬੀਆਂ ਨਾਲ ਭਰੀਆਂ ਜਾਂਦੀਆਂ ਨੇ, ਹੈ ਨਾ। ਬੱਸਾਂ ਵਾਲੇ ਅੱਡਿਆਂ ਤੇ ਰੋਕ ਨਹੀਂ ਰਹੇ। ਤੇ ਪ੍ਰਵੀਨ ਜੀ, 400 ਤੋਂ ਵੱਧ ਪੰਜਾਬ ਰੋਡਵੇਜ਼ ਦੀ ਪਨਬੱਸ ਦੀ ਬੱਸ ਕੰਡਮ ਪਈ ਆ। ਇਹਦਾ ਮਤਲਬ ਸੜਕਾਂ ਤੇ ਜਦੋਂ ਬੱਸਾਂ ਨਹੀਂ ਲੱਭਣੀਆਂ ਤਾਂ ਲੋਕਾਂ ਦੀ ਆਵਾਜਾਈ 'ਚ ਦਿੱਕਤ ਆਉਣੀ ਹੈ। ਚੰਗਾ ਹੁੰਦਾ ਕਿ ਜੇ ਸਰਕਾਰ ਨੂੰ ਪਤਾ ਸੀ ਕਿ ਤੁਸੀਂ 600 ਦੇ ਕਰੀਬ ਪਰਮਿਟ ਰੱਦ ਕਰਨੇ, ਆਉਣ ਵਾਲੇ ਦਿਨਾਂ 'ਚ ਹੋ ਸਕਦਾ ਹੋਰ ਗਿਣਤੀ ਵਧੇ, ਤਾਂ ਉਹ ਤੋਂ ਪਹਿਲਾਂ ਜਿਹੜੇ ਤੁਸੀਂ ਦਾਅਵੇ ਵਾਅਦੇ ਕਰਕੇ ਆਏ ਸੀ, ਪੰਜਾਬ ਰੋਡਵੇਜ਼ ਨੂੰ ਪੈਰਾਂ ਸਿਰ ਕਰਦੇ, ਪਨਬੱਸ ਨੂੰ ਪੈਰਾਂ ਸਿਰ ਕਰਦੇ, ਉਹਨਾਂ ਦੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਵਾਅਦੇ ਸੀ, ਉਹ ਰੋਜ਼ ਗੇਟ ਰੈਲੀਆਂ ਕਰ ਰਹੇ ਨੇ, ਉਹ ਰੋਜ਼ ਅੱਡੇ ਘੇਰ ਰਹੇ ਨੇ।
ਹੁਣ ਵੀ ਰੈਲੀਆਂ ਧਰਨੇ ਚੱਲ ਰਹੇ ਨੇ ਉਹਨਾਂ ਦੇ, ਹੈ ਨਾ। ਤੇ ਦੂਏ ਪਾਸੇ ਇੱਕ ਹੋਰ ਵਾਅਦਾ ਸੀ ਤੁਹਾਡਾ ਕਿ ਪੰਜਾਬ ਦੇ ਪਿੰਡਾਂ ਦੇ ਆਮ ਮੁੰਡਿਆਂ ਨੂੰ ਅਸੀਂ ਪਰਮਿਟ ਦੇਵਾਂਗੇ 1-2 ਬੱਸਾਂ ਦਾ। ਸੋ ਉਹ ਪਹਿਲਾਂ ਪਰਮਿਟ ਖੋਲ ਦਿੰਦੇ, ਸਧਾਰਨ ਬੱਚਿਆਂ ਨੂੰ 1-2 ਬੱਸਾਂ ਦਾ ਰੁਜ਼ਗਾਰ ਮਿਲਦਾ ਤੇ ਬੱਸਾਂ ਪਾ ਕੇ ਦਿੰਦੇ। ਪਤਾ ਹੀ ਸੀ ਨਾ ਤੁਹਾਨੂੰ ਕਿ ਕਿਹੜੇ ਰੂਟ ਤੋਂ ਚੱਕਣੀਆਂ ਬੱਸ। ਹਾਂਜੀ ਹਾਂਜੀ, ਬਿਲਕੁਲ ਬਿਲਕੁਲ। ਤੇ ਜਾਂ ਇਹ ਕਾਗਜ਼ੀ ਡਰਾਮਾ ਹੈ, ਜਿਵੇਂ ਰੇਤ ਮਾਫੀਆ ਮੰਗ ਬਾਅਦ ਚੋਂ ਉਵੇਂ ਹੀ ਚੱਲ ਰਹੇ ਨੇ ਮਾਫੀਆ ਰਾਜ, ਜਾਂ ਇਹ ਸ਼ਰਾਬ ਵਾਲੇ ਮਾਫੀ ਮੰਗ ਸ਼ਰਾਬ ਵਾਲਾ ਕੰਮ ਉਵੇਂ ਹੀ ਚੱਲਦਾ, ਕੇਵਲ ਮਾਫੀ ਨਾਲ ਹੁਣ ਸੈਟਿੰਗ ਹੋ ਗਈ, ਹੈ ਨਾ। ਹਾਂਜੀ, ਤੇ ਕਿੰਨਾ ਹੀ ਜ਼ਮੀਨ ਮਾਫੀਆ, ਹੈ ਨਾ, ਲੈਂਡ ਮਾਫੀਆ, ਆ ਹੁਣ ਤਾਂ ਮੀਡੀਆ ਮਾਫੀਆ ਵੀ, ਉਹਦੇ ਨਾਲ ਵੀ ਸਾਰਾ ਕੁਝ ਸੈੱਟ ਹੋ ਗਿਆ। ਸੋ ਇਸ ਲਈ ਕਿਤੇ ਇਹ ਤਾਂ ਨਹੀਂ ਗਾ ਕਿ ਇੱਕ ਝਟਕਾ ਤੇ ਬਾਅਦ ਚੋਂ ਅੰਦਰ ਪਿਛਲੇ ਦਰਵਾਜ਼ੇ ਬਾਅਦ ਚੋਂ ਸੈਟਿੰਗ ਹੋ ਜਾਵੇ, ਸਾਰਾ ਕੁਝ ਉਵੇਂ ਚੱਲੀ ਜਾਵੇ। ਜੇ 2.5 ਸਾਲ ਚੱਲ ਸਕਦੀਆਂ ਜੀ ਤਾਂ 2 ਮਹੀਨੇ 4 ਮਹੀਨੇ ਰੋਕ ਕੇ ਉਹ ਤੋਂ ਬਾਅਦ ਫਿਰ ਚੱਲਣਾ ਹੋਵੇ, ਕਿਤੇ ਪਿੰਡਾਂ 'ਚ ਪ੍ਰਚਾਰ ਦਾ ਹਵਾਲਾ ਤਾਂ ਨਹੀਂ ਹੈ ਕੋਈ। ਸੋ ਇਸ ਲਈ ਇਹ ਵੀ ਗੌਰ ਕਰਨੀ ਪਊ। ਹਾਂਜੀ ਬਿਲਕੁਲ, ਵੀ ਇਹ ਵਾਕਈ ਕੋਈ ਪ੍ਰਭਾਵ ਸਿਰਜਣੀ ਹੈ, ਵੀ ਇਹ ਬਹੁਤ ਵੱਡੀ ਕਾਰਵਾਈ ਹੈ, ਜਾਂ ਫਿਰ ਵਾਕਈ ਕੋਈ ਦਿਲੋਂ ਕਾਰਵਾਈ ਹੈ, ਤੇ ਜਾਂ ਕਾਨੂੰਨ ਤੌਰ ਤੇ ਸਹੀ ਕਾਰਵਾਈ ਹੈ, ਪੱਕੇ ਤਾਲੇ ਵਿੱਚ। ਪ੍ਰਵੀਨ ਜੀ, ਆਪਾਂ 2-3 ਦਿਨ ਪਹਿਲਾਂ ਗੱਲ ਕਰਕੇ ਹਟੇ। ਹਾਂਜੀ ਹਾਂਜੀ, ਕਿ ਅਸੀਂ ਜੀ 5000 ਵੱਡੇ ਮਗਰਮੱਛ ਫੜ ਲਏ, 5800। ਅਸੀਂ ਜੀ 39000 ਤੋਂ ਵੱਧ ਨਸ਼ਾ ਤਸਕਰ ਕੁੱਲ ਫੜ ਲਏ ਜੀ, ਹੈ ਨਾ। ਅਸੀਂ ਜੀ ਕਰੋੜਾਂ ਦੀ ਜਾਇਦਾਦ ਜ਼ਬਤ ਕਰ ਲਈ। ਪੰਜਾਬ 'ਚ ਚਿੱਟਾ ਗਲੀ ਮੁਹੱਲੇ ਹੋਮ ਡਿਲੀਵਰੀ ਹੈ, ਉਹ ਕਿਉਂ ਨਹੀਂ ਮੁੱਕਿਆ ਫਿਰ? ਜੀ ਬਿਲਕੁਲ। ਉਸੇ ਤਰ੍ਹਾਂ ਕੀ ਇਹ ਸਿਰਫ ਅੰਕੜਿਆਂ ਵਾਲੀ ਕਾਰਵਾਈ ਜਾਂ ਸੱਚਮੁੱਚ ਟਰਾਂਸਪੋਰਟ ਮਾਫੀਆ ਮੁੱਕੂਗਾ? ਤੇ ਗੱਲ ਕਰੀਏ ਅਗਲੀ ਇੱਕ ਭਾਜਪਾਈ ਲੀਡਰ ਦੀ। ਮਨਪ੍ਰੀਤ ਬਾਦਲ ਵੀ ਗਏ ਸੀ ਭਾਜਪਾ ਦੇ ਵਿੱਚ, ਪਰ ਵਿਜੀਲੈਂਸ ਨੇ ਖਹਿੜਾ ਉਹਨਾਂ ਦਾ ਵੀ ਨਹੀਂ ਛੱਡਿਆ। ਤੇ ਹੁਣ ਰਾਣਾ ਗੁਰਮੀਤ ਸੋਢੀ, ਜਿਹੜੇ ਪਹਿਲਾਂ ਸਪੋਰਟਸ ਮਿਨਿਸਟਰ ਰਹੇ ਨੇ ਕਾਂਗਰਸ ਦੇ ਸਮੇਂ ਦੇ ਦੌਰਾਨ, ਤੇ ਹੁਣ ਭਾਜਪਾਈ ਬਣੇ ਨੇ, ਕੈਪਟਨ ਅਮਰਿੰਦਰ ਸਿੰਘ ਦੇ ਨਾਲ ਗਏ ਸੀਗੇ, ਸ਼ਾਇਦ ਉਸ ਤੋਂ ਬਾਅਦ ਗਏ ਹੋਣੇ ਥੋੜੇ ਦਿਨ ਬਾਅਦ, ਉਹਨਾਂ ਖਿਲਾਫ ਵੀ ਵਿਜੀਲੈਂਸ ਨੇ ਜਾਂਚ ਸ਼ੁਰੂ ਕਰਤੀ। ਬਿਲਕੁਲ ਜੀ, ਵਿਜੀਲੈਂਸ ਨੇ ਜਾਂਚ ਜ਼ਰੂਰ ਰਾਣਾ ਗੁਰਮੀਤ ਦੇ ਖਿਲਾਫ ਸ਼ੁਰੂ ਕੀਤੀ, ਪਰ ਪਹਿਲੂ ਬੜਾ ਅਜੀਬ ਜੀ। ਅਸਲ ਦੇ ਵਿੱਚ ਰਾਣਾ ਗੁਰਮੀਤ ਸੋਢੀ ਕੈਪਟਨ ਅਮਰਿੰਦਰ ਦੇ ਨੱਕ ਦਾ ਵਾਲ ਨੇ ਜੀ, ਅਮਰਿੰਦਰ ਸਿੰਘ ਦੇ ਖਾਸਮ ਖਾਸ ਨੇ, ਹੈ ਨਾ। ਉਹ ਸਾਰੇ ਪਹਿਲੂਆਂ ਤੋਂ ਕਿੰਨੀ ਨੇੜਤਾ ਹੋਊਗੀ, ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਕਿ ਰੂਸਾਂ ਨੇ ਇੱਕ ਵਾਰ ਚੰਡੀਗੜ੍ਹ ਦੇ ਪ੍ਰੈਸ ਕਲੱਬ ਵਿੱਚ ਪ੍ਰੈਸ ਕਾਨਫਰੰਸ ਕਰਨੀ ਸੀ ਜੀ, ਤੇ ਬਾਘਾ ਅਟਾਰੀ ਬਾਰਡਰ ਤੋਂ ਰਾਣਾ ਗੁਰਮੀਤ ਦੀ ਡਿਊਟੀ ਲੱਗੀ ਸੀ, ਉਹਨੂੰ ਲਿਆ ਕੇ ਆਉਣਾ ਆਪਣੀ ਗੱਡੀ 'ਚ ਸਿੱਧਾ ਪ੍ਰੈਸ ਕਲੱਬ ਲੈ ਕੇ ਆਉਣਾ। ਇਸ ਲਈ ਕੈਪਟਨ ਅਮਰਿੰਦਰ ਦੇ ਕਿੰਨੇ ਖਾਸ ਨੇ, ਇੱਥੋਂ ਅੰਦਾਜ਼ਾ ਲਾ ਲਓ। ਉਹ ਰਾਣਾ ਗੁਰਮੀਤ ਸੋਢੀ ਅੱਜ ਕੱਲ੍ਹ ਭਾਜਪਾ ਹੀ ਨੇ। ਹਾਂਜੀ, ਤੇ ਪਰ ਪੰਜਾਬ ਸਰਕਾਰ ਦੇ ਮੁਖੀ ਕਹਿੰਦੇ ਸੀ ਕਿ ਯਾਰ ਕਿਤੇ ਸਵੇਰ ਨੂੰ ਪਾਲਾ ਨਾ ਬਦਲ ਜਾਵੇ, ਸਾਧੂ ਸਿੰਘ ਇਸ ਲਈ ਤੋਂ ਪਹਿਲਾਂ ਜਾਇਆ ਉਹ ਭਾਜਪਾ ਕਿ ਨਹੀਂ ਦੇਖਦੇ ਸੀ, ਜੇ ਅਕਾਲੀਆਂ ਕਾਂਗਰਸੀਆਂ ਕਿ ਨਹੀਂ ਜਾਂਦੇ ਸੀ। ਸੋ ਇਹ ਹੁਣ ਸ਼ਾਇਦ ਹੁਣ ਮਤਲਬ ਕਿ ਬਿਜ਼ਨਸ ਨੇ ਮੋੜਾ ਕੱਟਿਆ, ਦਿੱਲੀ ਤੋਂ ਤਾਰਾਂ ਖੜਕੀਆਂ ਕਿ ਆਮੋ ਸਾਹਮਣੇ ਲੜਨਾ, ਉਸ ਦਾ ਪਸਾਰਾ ਜਾਂ ਸੱਚਮੁੱਚ ਰੂਟੀਨ ਕਾਰਵਾਈ। ਅਸਲ 'ਚ ਇੱਕ ਸ਼ਿਕਾਇਤਕਰਤਾ ਸਾਹਮਣੇ ਆਇਆ ਜੀ, ਉਹ ਸ਼ਿਕਾਇਤਕਰਤਾ ਕਹਿੰਦਾ ਕਿ ਰਾਣਾ ਗੁਰਮੀਤ ਸੋਢੀ ਨੇ ਸਾਨੂੰ ਭਰੋਸਾ ਦਿਵਾਇਆ ਕਿ ਸਿੱਖਿਆ ਵਿਭਾਗ ਤੁਹਾਡੀਆਂ ਬਦਲੀਆਂ ਮੈਂ ਕਰਾ ਦਿੰਦਾ। ਠੀਕ ਹੈ, ਕਿਹੜੇ ਬੰਦੇ ਨੂੰ ਕਿੱਥੇ ਲਵਾਉਣਾ, ਕਿਹੜੇ ਸਕੂਲ 'ਚ ਤੈਨਾਤ ਕਰਾਉਣਾ, ਕਿਹੜੇ ਅਹੁਦੇ ਤੇ ਲਵਾਉਣਾ, ਕਿਹੜੀ ਡਿਊਟੀ ਦਿਵਾਉਣੀ, ਕਿਹੜੇ ਸ਼ਹਿਰ 'ਚ ਲੈ ਕੇ ਜਾਣਾ, ਮੈਨੂੰ ਲਿਸਟ ਬਣਾ ਕੇ ਦੇ ਦਿਓ ਨਾਮਾਂ ਦੀ, ਆਪਣਾ ਕੰਮ ਹੋ ਜੂਗਾ। 17 ਲੱਖ ਨਾਲ ਲੈ ਲਿਆ ਕਹਿੰਦਾ। ਅੱਛਾ, ਅਗਲਾ ਕਹਿੰਦਾ 17 ਲੱਖ ਲਿਆ ਬਦਲੀਆਂ ਦਾ, ਤੇ ਬਾਅਦ ਚੋਂ ਬਦਲੀਆਂ ਹੋਈਆਂ ਨਹੀਂ। ਹੁਣ ਕਹਿੰਦਾ ਅਸੀਂ ਕਹਿੰਦੇ ਜਾਂ ਬਦਲੀਆਂ ਕਰਾ ਦੋ ਜਾਂ ਪੈਸੇ ਮੋੜ ਦੋ, ਕਹਿੰਦੇ ਪੱਲਾ ਨਹੀਂ ਫੜਾਉਂਦੇ। ਮੈਂ ਸ਼ਿਕਾਇਤਕਰਤਾ ਦੀ ਸ਼ਿਕਾਇਤ ਹੈ। ਜੀ ਬਿਲਕੁਲ। ਤੇ ਉਹ ਤੋਂ ਬਾਅਦ ਉਹ ਸ਼ਿਕਾਇਤਕਰਤਾ ਕਹਿੰਦਾ ਜੀ ਕਿ ਮੈਂ ਜਦੋਂ ਨਹੀਂ ਹੋਇਆ ਕੰਮ, ਮੈਂ ਕਹਿੰਦਾ ਚਲੋ ਪੈਸੇ ਮੋੜ ਦੋ। ਕਹਿੰਦਾ ਅੱਜ ਕੱਲ ਟਕਰਾਉਂਦੇ ਨਾ ਕਰਦੇ, ਹਾਂ ਕਰਦੇ, ਕਹਿੰਦਾ ਜੀ ਮੁੱਕਰ ਗਏ। ਕਹਿੰਦੇ ਜਦੋਂ ਮੁੱਕਰੇ, ਮੈਂ ਕਿਹਾ ਕੋਈ ਨਾ, ਫਿਰ ਮੇਰੇ ਕੋਲ ਫੋਨ 'ਚ ਸਾਰੇ ਸਬੂਤ ਹੈਗੇ। ਕਹਿੰਦਾ ਇੰਨੀ ਗੱਲ ਕਹਿਣ ਦੀ ਦੇਰ ਸੀ, ਇਹਦੇ ਵਰਕਰਾਂ ਨੇ ਇਹਨਾਂ ਨੇ ਆਪਣੇ ਪੀਏਸੀਆਂ ਨੂੰ ਡਿਊਟੀ ਲਾਈ ਤੇ ਮੇਰੇ ਤੋਂ ਮੇਰਾ ਫੋਨ ਖੋ ਕੇ ਕਹਿੰਦਾ ਟਾਇਲਟ 'ਚ ਦਿੱਤਾ। ਓਏ ਅੱਛਾ। ਉਹ ਕਹਿੰਦਾ ਜੀ ਹੁਣ ਮੇਰੇ ਫੋਨ ਦੀ ਫੋਰੈਂਸਿਕ ਜਾਂਚ ਕਰਾਈ ਜਾਵੇ, ਰਾਣਾ ਗੁਰਮੀਤ ਸੋਢੀ ਤੇ ਮੇਰਾ ਲਾਈਵ ਡਾਇਰੈਕਟਿਵ ਟੈਸਟ ਕਰਾਇਆ ਜਾਵੇ, ਤੇ ਕਹਿੰਦਾ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋ ਜੂ, ਸਾਰਾ ਕੁਝ ਹੋ ਜੂਗਾ ਜੀ। ਮੇਰੇ ਕੋਲ ਤਾਂ ਉਹੀ ਸਬੂਤ ਨੇ, ਕਹਿੰਦਾ ਉਹ ਸਬੂਤ ਤੁਸੀਂ ਪੈਦਾ ਕਰੋ, ਸ਼ਿਕਾਇਤ ਮੇਰੀ ਸਹੀ ਹੈ। ਤੇ ਰਾਣਾ ਗੁਰਮੀਤ ਸੋਢੀ ਕਹਿੰਦਾ ਵੀ ਮੇਰੇ ਖਿਲਾਫ ਇਹ ਰਾਜਨੀਤਿਕ ਚਾਲ ਆ, ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਆ। ਮੈਂ ਨਾ ਇਹ ਸ਼ਿਕਾਇਤਕਰਤਾ ਨੂੰ ਜਾਣਦਾ, ਨਾ ਮੈਨੂੰ ਕਦੇ ਮਿਲਿਆ, ਨਾ ਅਸੀਂ ਕਿਸੇ ਬਦਲੀਆਂ ਲਈ ਪੈਸੇ ਲਏ, ਨਾ ਕੋਈ ਸਬੰਧ ਆ, ਤੇ ਨਾ ਅਜੇ ਤੱਕ ਵਿਜੀਲੈਂਸ ਨੇ ਮੇਰੇ ਤੱਕ ਪਹੁੰਚ ਕੀਤੀ ਹੈ ਕਿ ਕੋਈ ਜਾਂਚ। ਪਰ ਇੱਧਰ ਮੀਡੀਆ ਰਿਪੋਰਟਾਂ ਦੇ ਹਵਾਲੇ ਨਾਲ, ਚੰਡੀਗੜ੍ਹ ਤੋਂ ਮਿਲ ਰਹੀਆਂ ਜਾਣਕਾਰੀ ਦੇ ਹਵਾਲੇ ਨਾਲ, ਵਿਜੀਲੈਂਸ ਨੇ ਰਾਣਾ ਗੁਰਮੀਤ ਸੋਢੀ ਦੇ ਖਿਲਾਫ ਜਾਂਚ ਵਿੱਢ ਦਿੱਤੀ ਆ। ਇਸ ਮਸਲੇ ਤੇ FIR ਹੋ ਗਈ ਆ, ਕਾਰਵਾਈ ਸ਼ੁਰੂ ਹੋ ਗਈ ਆ। ਸੋ ਦੇਖਦੇ ਹਾਂ ਜੀ ਇਹ ਹੁਣ ਕੈਪਟਨ ਅਮਰਿੰਦਰ ਹੋਰੀ ਇਸ ਮਸਲੇ ਤੇ ਕੀ ਕਰ ਪਾਉਂਦੇ ਨੇ, ਕਿ ਦਿੱਲੀ ਤੋਂ ਕੋਈ ਤਾਰਾਂ ਖੜਕਣਗੀਆਂ ਜਾਂ ਹੁਣ ਵਾਰੀ ਆ ਗਈ ਭਾਜਪਾਈਆਂ ਦੀ। ਜੀ ਬਿਲਕੁਲ। ਤੇ ਜਾਂਦਿਆਂ ਦੀ ਗੱਲ ਕਰੀਏ ਗੁਰਦਾਸ ਮਾਨ ਦੀ। ਗੁਰਦਾਸ ਮਾਨ ਨੇ ਸਿੱਖ ਜਥੇਬੰਦੀਆਂ ਤੇ ਸਿੱਖ ਕੌਮ ਦੇ ਕੋਲੋਂ ਮਾਫੀ ਮੰਗੀ ਹੈ ਜੀ, ਸ਼ਰਮਾ ਜੀ। ਹਾਂ ਪ੍ਰਵੀਨ ਜੀ, ਆਪਣੇ ਇਸੇ ਰੇਡੀਓ ਦੇ ਉੱਤੇ, ਇਸੇ TV ਚੈਨਲ ਦੇ ਉੱਤੇ, ਹੈ ਨਾ, ਉਹਨਾਂ ਨੇ ਪਹਿਲ ਕਦਮੀ ਕੀਤੀ ਹੈ ਪੰਜਾਬੀ ਰੇਡੀਓ USA ਤੇ ਆ ਕੇ। ਸੋ
ਮੈਨੂੰ ਲੱਗਦਾ ਕਿ ਗੁਰਦਾਸ ਮਾਨ ਹੋਰਾਂ ਨੇ ਕਦਮ ਤਾਂ ਸਹੀ ਚੁੱਕਿਆ, ਪਰ ਬਹੁਤ ਦੇਰ ਕਰਦੀ। ਬੜੀ ਦੇਰ ਕਰਦੀ ਮਿਹਰਬਾਨ ਤੇ ਆਤੇ ਅਸਲ 'ਚ ਉਹਦੇ ਅੰਦਰ ਪਛਤਾਵੇ ਦੀ ਅੱਗ ਉਸ ਸਮੇਂ ਵੀ ਬੜੀ ਸੀ ਜਦੋਂ ਕਿਸਾਨ ਅੰਦੋਲਨ ਸੀ। ਉੱਥੇ ਵੀ ਮੂੰਹ ਢੱਕ ਕੇ ਹੀ ਗਏ, ਪਰ ਗੁਰਦਾਸ ਮਾਨ ਤੇ ਸਟੇਜ ਤੇ ਜਾਣਾ ਚਾਹੁੰਦੇ ਸੀ, ਪਰ ਆਵਾਮ ਨੇ ਆਉਣ ਨਹੀਂ ਦਿੱਤਾ। ਨਹੀਂ ਆਉਣ। ਦੋ ਪਹਿਲੂ ਵੱਡੇ ਹੋਏ ਜੀ। ਇੱਕ ਪਹਿਲੂ ਮਤਲਬ ਕਿ ਇੱਕ ਰੇਡੀਓ ਤੇ ਪੰਜਾਬੀ ਤੋਂ ਉੱਪਰ ਦੱਸਣਾ ਦੂਜੀ ਬੋਲੀ ਨੂੰ, ਹੈ ਨਾ, ਉਸ ਮਸਲੇ ਤੇ, ਹੈ ਨਾ, ਕਿ ਹਿੰਦੀ ਦਾ ਪ੍ਰਚਾਰ ਪ੍ਰਸਾਰ ਦੀ ਭਾਰਤੀ ਭਾਸ਼ਾ ਜੀ ਹੈ, ਉਹ ਹੈ, ਇਸ ਹਵਾਲੇ ਨਾਲ ਹਿੰਦੀ ਦਾ ਗੁਣਗਾਨ ਕਰਕੇ ਉਹ ਘਿਰੇ ਸੀ, ਜਿਹਨੂੰ ਲੈ ਕੇ ਉਹਨਾਂ ਨੂੰ ਸਵਾਲ ਹੋਇਆ ਸੀ। ਪਰ ਉਹ ਮਸਲਾ ਐਡਾ ਬੜਾ ਨਹੀਂ ਸੀ ਜਿੱਡਾ ਬੜਾ ਮਸਲਾ ਗੁਰਦਾਸ ਮਾਨ ਨੇ ਆਪਣੇ ਮੂੰਹੋਂ ਗੰਦੇ ਬੋਲ ਕੇ ਸਟੇਜੀ ਪਰਫਾਰਮੈਂਸ ਦੇ ਦੌਰਾਨ। ਮਤਲਬ ਲੋਕ ਕਿਸੇ ਵੀ ਕਲਾਕਾਰ ਤੋਂ, ਕਿਸੇ ਵੀ ਵਿਅਕਤੀ ਤੋਂ ਉਮੀਦ ਕਰ ਸਕਦੇ ਸੀ, ਗੁਰਦਾਸ ਮਾਨ ਤੋਂ ਇਹ ਉਮੀਦ ਨਹੀਂ ਕਰ ਸਕਦੇ ਸੀ ਬਾਬਾ ਜੀ, ਨਿਮਾਣੇ ਆ, ਦਾਸ ਆ, ਇਹ ਬੰਦਾ ਕਹਿਣ ਵਾਲਾ ਇਹੋ ਜਿਹੇ ਸ਼ਬਦ ਵਰਤ ਸਕਦਾ। ਉਹ ਵੀ ਇੱਕ ਦਸਤਾਰਧਾਰੀ, ਜਿਹਦਾ ਦਾੜਾ ਪ੍ਰਕਾਸ਼ ਹੈ, ਅੰਮ੍ਰਿਤਧਾਰੀ, ਉਸ ਬੰਦੇ ਨੇ। ਤੇ ਤੁਸੀਂ ਜੇ ਆਪਣੇ ਗੀਤਾਂ 'ਚ ਕਿਸੇ ਨੂੰ ਤੰਜ ਕਰ ਸਕਦੇ ਹੋ, ਕੁਛ ਕਰ ਸਕਦੇ ਹੋ, ਤਾਂ ਤੁਹਾਡੇ ਸਹਿਣ ਸ਼ਕਤੀ ਹੋਣੀ ਚਾਹੀਦੀ ਸੀ। ਤੁਸੀਂ ਉਹਦਾ ਜਵਾਬ ਅੱਜ ਜਿਹੜੀ ਮਾਫੀਆਂ ਮੰਗ ਰਹੇ ਹੋ, ਜੇ ਉਸ ਸਮੇਂ ਦਾ ਜਵਾਬ ਇਸੇ ਨਿਮਾਣੇਪਣਾ ਨਾਲ ਦੇ ਦਿੱਤਾ ਹੁੰਦਾ, ਸ਼ਾਇਦ ਮਸਲਾ ਉੱਥੇ ਹੀ ਖਤਮ ਹੋ ਜਾਂਦਾ। ਦੂਸਰਾ, ਇੱਥੇ ਨਕੋਦਰ ਵਾਲੇ ਮਸਲੇ ਨਾਲ ਜੁੜਿਆ ਕਿ ਤੁਸੀਂ ਗੁਰੂ ਸਾਹਿਬ ਦੇ ਵੰਸ਼ਜੋ ਦੱਸਤਾ ਉਹਨਾਂ ਨੂੰ। ਮੈਂ ਕਹਿੰਦਾ ਤੁਹਾਡੀ ਮਾਨਤਾ ਤੁਸੀਂ ਰੱਖੋ, ਕੋਈ ਨਹੀਂ ਰੋਕਦਾ, ਨਿੱਜੀ ਤਾਂ ਕੋਈ ਨਹੀਂ ਕਰਦਾ, ਹੈ ਨਾ। ਪਰ ਤੁਸੀਂ ਜਿਵੇਂ ਪਿਛਲੇ ਦਿਨੀ ਆਪਾਂ ਉਹ ਗੱਲ ਕਰ ਰਹੇ ਸੀ ਨਾ ਕਿ ਵਿਸ਼ਨੂੰ ਜੀ ਦਾ ਅਵਤਾਰ ਦੱਸ ਕੇ ਘਿਰ ਗਿਆ ਸੀਗਾ, ਹੈ ਨਾ, ਭਾਜਪਾਈ ਲਾਲਜੀਤ ਕੀ ਹੈ ਨਾ। ਸੋ ਇਸ ਲਈ ਉਸੇ ਵਾਲੇ ਨਾਲ ਲਾਲਪੁਰਾ ਹੋਣੀ, ਉਸੇ ਤਰ੍ਹਾਂ ਦਾ ਵਰਤਾਰਾ ਗੁਰਦਾਸ ਮਾਨ ਨੇ ਕਰਤਾ ਸੀਗਾ। ਸੋ ਜੀ ਕਿ ਇਹ ਗੁਰੂ ਸਾਹਿਬ ਦੇ ਵੰਸ਼ਜੋਂ ਨੇ। ਸੋ ਆਹ ਦੋ ਘਟਨਾਵਾਂ ਨੇ ਪੰਜਾਬੀ ਭਾਈਚਾਰੇ ਦੀਆਂ, ਸਿੱਖ ਭਾਈਚਾਰੇ ਦੀਆਂ ਹਿਰਦਿਆਂ ਨੂੰ ਖਾਸੀ ਸੱਟ ਮਾਰੀ ਜੀ। ਤੇ ਉਸ ਤੋਂ ਬਾਅਦ ਆਪਣੇ ਵੱਲੋਂ ਤਾਂ ਗੁਰਦਾਸ ਮਾਨ ਨੇ ਗੀਤ ਲਿਆ ਕੇ ਮੱਲਮ ਲਾਉਣ ਦੀ ਕੋਸ਼ਿਸ਼ ਕੀਤੀ, ਪਰ ਉਹਦੇ ਵਿੱਚ ਵੀ ਉਹਦੀ ਆਕੜ, ਉਹਦਾ ਹੰਕਾਰ ਚੱਲ ਗਿਆ ਜੀ। ਤੇ ਪਰ ਪ੍ਰਵੀਨ ਜੀ ਜਿਹੜੀ ਆਪਣੇ ਇਸ ਰੇਡੀਓ ਤੇ, ਆਪਣੇ ਇਸ ਸੋਸ਼ਲ ਮੀਡੀਆ ਦੇ ਮਾਧਿਅਮ ਤੇ ਉਹਨਾਂ ਨੇ ਮਾਫੀ ਮੰਗੀ ਆ, ਉਸ ਮਾਫੀ 'ਚ ਲੱਗਿਆ ਕਿ ਹੁਣ ਉਹਨਾਂ ਦੀ ਅੱਖਾਂ 'ਚ ਜਿਹੜੇ ਹੰਝੂ ਆਏ ਨੇ, ਉਹ ਅੰਦਰ ਦੀ ਪੀੜ ਹੈ ਕਿ ਜਿਹੜੇ ਪੰਜਾਬੀਆਂ ਨੇ ਮੈਨੂੰ ਸਿਰਾਂ ਤੇ ਚੁੱਕਿਆ ਸੀ, ਉਹਨਾਂ ਨੇ ਲਾਂਭੇ ਕਿਉਂ ਕਰ ਦਿੱਤਾ। ਸੋ ਹੁਣ ਉਹਨਾਂ ਦੀ ਆਸ ਨੂੰ ਕਿੰਨਾ ਕਬੂਲ ਪੈਂਦਾ, ਜਿਹੜੀ ਉਹਨਾਂ ਨੇ ਇਹ ਕਿਹਾ ਕਿ ਪੰਜਾਬੀਆਂ ਦਿਲ ਬੜਾ ਹੁੰਦਾ, ਮਾਫ ਕਰ ਦੇਣ ਮੈਨੂੰ, ਹੈ ਨਾ, ਮੈਂ ਪੰਜਾਬੀ ਦਾ ਪੁੱਤ ਹਾਂ, ਪੰਜਾਬੀ ਦੀ ਸੇਵਾ ਕਰਦਾ, ਗੁਰੂਆਂ ਦਾ ਸੇਵਕ ਹਾਂ। ਸੋ ਇਸ ਲਈ ਹੁਣ ਦੇਖਣਾ ਹੋਊਗਾ ਕਿ ਇਸ ਤੋਂ ਬਾਅਦ ਪ੍ਰਤੀਕਰਮ ਕੀ ਆਉਂਦੇ ਨੇ, ਪਰ ਹੁਣ ਇਸ ਪਹਿਲ ਤੋਂ ਬਾਅਦ ਸਾਰਥਕ ਚਰਚਾ ਤੁਰ ਸਕਦੀ ਹੈ। ਕੋਈ ਨਾ ਕੋਈ ਰਾਹ ਤਾਂ ਖੁੱਲਦਾ, ਕੋਈ ਨਾ ਕੋਈ ਮੁੱਢ ਤਾਂ ਵੱਜਦਾ ਹੀ ਹੈ ਕਿਸੇ ਗੱਲ ਦਾ, ਜਦੋਂ ਸਾਰਥਕ ਪਾਸੇ ਤੁਸੀਂ ਕਿਹਾ ਨਾ। ਔਰ ਬਿਲਕੁਲ ਤੁਸੀਂ ਬੜੇ ਵਧੀਆ ਵਾਜਬ ਸ਼ਬਦਾਂ ਦੇ ਵਿੱਚ ਜੋ ਪੂਰਾ ਘਟਨਾਕ੍ਰਮ ਪਿਛਲੇ ਕਈ ਸਾਲਾਂ ਦੇ ਦਰਮਿਆਨ ਵਾਪਰਿਆ, ਗੁਰੂ ਸਾਹਿਬਾਨ ਦੇ ਨਾਲ ਵੀ ਤੁਲਨਾ ਉਹਨਾਂ ਨੇ ਨਕੋਦਰ ਕੀਤੀ ਸੀਗੀ, ਉਹਨਾਂ ਦੇ ਵੰਸ਼ਜ ਦੇ ਵਿੱਚ, ਬਿਲਕੁਲ ਤੁਸੀਂ ਸਹੀ ਕਿਹਾ। ਔਰ ਕਈ ਅਜਿਹੀਆਂ ਚੀਜ਼ਾਂ ਵਾਪਰੀਆਂ ਜਿਹਦੇ ਨਾਲ ਉਹ ਪੰਜਾਬੀਆਂ ਦੇ ਦਿਲਾਂ ਤੋਂ ਦੂਰ ਹੋਏ, ਦਿਲਾਂ ਤੇ ਰਾਜ ਵੀ ਉਹਨਾਂ ਨੇ ਕੀਤਾ, ਇਹਦੇ 'ਚ ਕੋਈ ਦੋ ਰਾਏ ਨਹੀਂ। ਔਰ ਦਿਲਾਂ ਦੇ ਵਿੱਚ ਦੂਰੀ ਵੀ ਪਈ, ਵਿੱਥ ਵੀ ਪਈ, ਉਹਦੇ ਕੁਛ ਕਾਰਨ ਸੀਗੇ। ਉਹ ਕਾਰਨ ਬਣੇ ਵਿੱਥ ਪੈਣ ਦੇ, ਹੁਣ ਜਿਹੜੇ ਆਹ ਕਾਰਨ ਹੋ ਸਕਦਾ ਸਾਰਥਕਤਾ ਦੇ, ਸਕਾਰਾਤਮਕਤਾ ਦੇ, ਪੋਜ਼ਿਟਿਵਿਟੀ ਦੇ ਕਾਰਨ ਬਣ ਜਾਣ, ਕੁਛ ਵੀ ਹੋ ਸਕਦਾ, ਚੀਜ਼ਾਂ ਬਦਲਦੀਆਂ ਰਹਿੰਦੀਆਂ। ਸ਼ਰਮਾ ਜੀ, ਨਾਲ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।